ਜੋ ਲੁੱਟ ਦੀ ਵਾਰਦਾਤ ਹੈ ਇਹਦਾ ਲਿੰਕ ਜਾ ਕੇ ਇੱਕ ਵਿਧਾਇਕ ਦੇ ਨਾਲ ਜੁੜਦਾ ਤੇ ਇਹ ਜਦੋਂ ਸਕੀਮ ਘੜਦੇ ਨੇ ਤੇ ਗੂਗਲ ਤੇ ਸਰਚ ਕਰਦੇ ਆ ਜਾ ਕੇ ਕਿ ਕਿਹੜੇ ਬੰਦੇ ਦਾ ਕਾਰੋਬਾਰ ਆ ਜਿਹੜਾ ਏਸ਼ੀਆ ਦੇ ਵਿੱਚੋਂ ਵਧੀਆ ਜਾਂ ਪੰਜਾਬ ਦੇ ਵਿੱਚੋਂ ਵਧੀਆ। ਇਹਨਾਂ ਦਾ ਇਰਾਦਾ ਉਸ ਸੁਨਿਆਰੇ ਨੂੰ ਸ਼ਰਾਫ ਨੂੰ ਜਿਹੜਾ ਉਹ ਕਤਲ ਕਰਨ ਦਾ ਨਹੀਂ ਸੀ। ਵਿੱਕੀ ਜਿਹੜੇ ਨੇ ਉਹ ਉੱਠ ਕੇ ਆਉਂਦੇ ਨੇ, ਗੇਟ ਤੱਕ ਆਉਂਦੇ ਨੇ ਗੋਲੀਆਂ ਵੱਜਣ ਦੇ ਬਾਵਜੂਦ, ਪਰ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਐਂਬੂਲੈਂਸ ਲੈ ਕੇ ਜਾਣ ਵਾਲੀ ਜਿਹੜੀ ਉਹਨਾਂ ਨੂੰ ਹਸਪਤਾਲ ਜਾਣ ਵਾਲੀ ਸੀ ਉਹਦਾ ਸੁਣਦਿਆਂ ਵੀ ਤੇਲ ਮੁੱਕ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਮੋਗਾ ਦੇ ਵਿੱਚ ਇੱਕ ਲੁੱਟ ਦੀ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਸ਼ਰਾਫ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਉਸ ਚੀਜ਼ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਘੁੰਮੀਆਂ, ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਤੁਸੀਂ ਦੇਖਿਆ ਕਿ ਕਈ ਚੀਜ਼ਾਂ ਲੋਕਾਂ ਨੇ ਆਪਣੇ ਪੱਧਰ ਤੇ ਪਿੰਨ ਪੁਆਇੰਟ ਕੀਤੀਆਂ, ਕਈ ਚੀਜ਼ਾਂ ਨੂੰ ਆਪਣੇ ਪੱਧਰ ਤੇ ਦੇਖਿਆ ਵਾਚਿਆ ਗੌਰ ਦੇ ਨਾਲ। ਪਰ ਬੜੀ ਮੰਦਭਾਗੀ ਗੱਲ ਇਹ ਹੈ ਕਿ ਉਸ ਵਾਰਦਾਤ ਦੇ ਵਿੱਚ ਜਿਹੜਾ ਦੁਕਾਨ ਦਾ ਮਾਲਕ ਸੀਗਾ ਪਰਮਿੰਦਰ ਸਿੰਘ ਉਰਫ ਵਿੱਕੀ, 42 ਸਾਲ ਜਿਹਦੀ ਉਮਰ ਸੀ, ਉਹਨੂੰ ਮਾਰ ਦਿੱਤਾ ਗਿਆ ਗੋਲੀਆਂ ਮਾਰ ਕੇ। ਉਹਦੇ ਚੱਲਦਿਆਂ ਉਸ ਤਹਿਕੀਕਾਤ, ਉਸ ਮਾਮਲੇ ਦੀ ਤਹਿਕੀਕਾਤ ਤੇ ਚੱਲਦਿਆਂ ਪੁਲਿਸ ਨੇ ਕੀ ਅਹਿਮ ਖੁਲਾਸੇ ਕੀਤੇ ਤੇ ਇਹਨਾਂ ਖੁਲਾਸਿਆਂ ਦੇ ਦਰਮਿਆਨ ਇੱਕ ਗੱਲ ਜਿਹੜੀ ਉਹ ਨੋਟ ਕਰਨ ਵਾਲੀ ਹੈ ਉਹ ਇਹ ਹੈ ਕਿ ਇਸ ਜੋ ਲੁੱਟ ਦੀ ਵਾਰਦਾਤ ਹੈ ਇਹਦਾ ਲਿੰਕ ਜਾ ਕੇ ਇੱਕ ਵਿਧਾਇਕ ਦੇ ਨਾਲ ਜੁੜਦਾ ਹੈ। ਕੀ ਵਿਧਾਇਕ ਦੇ ਨਾਲ ਲਿੰਕ ਜਿਹੜਾ ਜੁੜਦਾ ਉਹ ਪੁਲਿਸ ਐਸਟੈਬਲਿਸ਼ ਕਰ ਪਾਉਂਦੀ ਹੈ ਕਿ ਨਹੀਂ ਪਾਉਂਦੀ? ਕੀ ਪੁਲਿਸ ਦੀ ਥਿਊਰੀ ਵਾਕਈ ਸਹੀ ਹੈ? ਕੀ ਪੁਲਿਸ ਦੀ ਥਿਊਰੀ ਦੇ ਵਿੱਚੋਂ ਕੁਝ ਨਿਕਲ ਸਕਦਾ ਜੇਕਰ ਉਹ ਵਿਧਾਇਕ ਹੈ ਤਾਂ ਉਹ ਕਿਹੜੀ ਪਾਰਟੀ ਦਾ? ਪਰ ਇਸੇ ਉੱਤੇ ਆਪਾਂ ਚਰਚਾ ਕਰਾਂਗੇ ਇਸ ਰਿਪੋਰਟ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਪ੍ਰਦੀਪ ਕੁਮਾਰ ਯਾਦਵ ਜਿਹੜੇ ਕਿ ਫਰੀਦਕੋਟ ਰੇਂਜ ਦੇ IG ਨੇ ਤੇ ਉਹਨਾਂ ਦੇ ਨਾਲ SSP ਜੇ ਏਲਨ ਚੇਜ਼ੀਅਨ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਅਹਿਮ ਖੁਲਾਸੇ ਕੀਤੇ। ਉਹ ਕਿਹੜੇ ਖੁਲਾਸੇ ਆ? ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚੋਂ ਹੀ ਕੁਝ ਸਵਾਲ ਉੱਠਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਬਣਦੀ ਹੈ। ਉਹ ਕਹਿੰਦੇ ਕਿ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਸ਼ਰਾਫ ਦੀ ਦੁਕਾਨ ਤੋਂ 22 ਤੋਲੇ ਸੋਨਾ ਲੁੱਟਿਆ ਵਾ, ਜਿਹਦੇ ਵਿੱਚੋਂ 109 ਗ੍ਰਾਮ ਸੋਨਾ ਵਾ ਜਿਹੜਾ ਉਹ ਪਟਨਾ ਤੋਂ ਗ੍ਰਿਫਤਾਰ ਕੀਤੇ ਗਏ 3 ਮੁਲਜ਼ਮਾਂ ਦੇ ਕਬਜ਼ੇ ਦੇ ਵਿੱਚੋਂ ਬਰਾਮਦ ਕੀਤਾ। ਇਹ ਸੋਨੇ ਨੂੰ ਢਾਲ ਲਿਆ ਸੀ ਇਹਨਾਂ ਨੇ ਤੇ ਬਾਕੀ ਸੋਨਾ ਬਰਾਮਦ ਕਰਨਾ ਹਲੇ ਬਾਕੀ ਹੈ। ਇਹਦੇ ਨਾਲ ਇੱਕ ਚੀਜ਼ ਹੋਰ ਜਿਹੜੀ ਨੋਟ ਕਰਨ ਵਾਲੀ ਆ ਉਹ ਇਹ ਹੈ ਕਿ ਜਿਹੜਾ ਜਲੰਧਰ ਦਾ ਰਹਿਣ ਵਾਲਾ ਰਾਜਵਿੰਦਰ ਸਿੰਘ, ਇਹ ਵਾਰਦਾਤ ਦਾ ਮੁੱਖ ਸਾਜ਼ਿਸ਼ਘਾੜਾ ਵਾ। ਇਹ ਮੂਲ ਰੂਪ ਦੇ ਵਿੱਚ ਬਿਹਾਰ ਤੇ ਤਾਲੁਕਾਤ ਰੱਖਦਾ ਹੈ। ਪਟਨਾ ਦੇ ਵਿੱਚ ਉਹ ਇੱਕ ਬਾਹੂਬਲੀ ਨਾਲ ਕੰਮ ਕਰਦਾ ਵਾ ਤੇ ਇਸ ਮਾਮਲੇ ਦੇ ਵਿੱਚ ਰਾਜਵੀਰ ਸਿੰਘ ਉਰਫ ਰਾਣਾ ਬਿਹਾਰ ਦੀ ਬਿਊੜ ਜੇਲ੍ਹ ਦੇ ਵਿੱਚ ਬੰਦ ਸੀਗਾ, ਜਦ ਕਿ ਇੱਕ ਹੋਰ ਮੁਲਜ਼ਮ ਉੱਥੇ ਬੰਦ ਸੀਗਾ। ਉੱਥੇ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਮੁਲਾਕਾਤ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਕੀਮ ਘੜਦੇ ਨੇ। ਤੇ ਇਹ ਜਦੋਂ ਸਕੀਮ ਘੜਦੇ ਨੇ ਤੇ ਗੂਗਲ ਤੇ ਸਰਚ ਕਰਦੇ ਆ ਜਾ ਕੇ ਕਿ ਕਿਹੜੇ ਬੰਦੇ ਦਾ ਕਾਰੋਬਾਰ ਆ ਜਿਹੜਾ ਏਸ਼ੀਆ ਦੇ ਵਿੱਚੋਂ ਵਧੀਆ ਜਾਂ ਪੰਜਾਬ ਦੇ ਵਿੱਚੋਂ ਵਧੀਆ। ਤਾਂ ਏਸ਼ੀਆ ਦਾ ਸਭ ਤੋਂ ਵੱਡਾ ਕਾਰੋਬਾਰੀ ਹੋਣ ਬਾਰੇ ਜਾਣਕਾਰੀ ਜਿਹੜੀ ਹੈ ਇਹ ਮੋਗਾ ਦੇ ਪਰਮਿੰਦਰ ਸਿੰਘ ਉਰਫ ਵਿੱਕੀ ਬਾਰੇ ਇਹਨਾਂ ਨੂੰ ਗੂਗਲ ਤੋਂ ਮਿਲਦੀ ਹੈ। ਉਸ ਤੋਂ ਬਾਅਦ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਜਿਹੜੀ ਹੈ, ਸਾਜ਼ਿਸ਼ ਜਿਹੜੀ ਹੈ ਉਹ ਘੜੀ। ਉਸ ਤੋਂ ਬਾਅਦ ਕੀ ਕਰਦੇ ਆ ਕਿ ਇਹਨਾਂ ਨੇ 2 ਜੂਨ ਨੂੰ ਰੇਕੀ ਕੀਤੀ ਹੈ ਤੇ ਇਹ ਜਿਹੜੀ ਘਟਨਾ ਵਾ ਉਸ ਤੋਂ ਕੁਝ ਦਿਨ ਬਾਅਦ ਵਾਪਰ ਜਾਂਦੀ ਹੈ, ਜਿਹਦੇ ਵਿੱਚ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਦੋਂ ਇਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਵਾ ਉਦੋਂ ਇਹਨਾਂ ਦਾ ਇਰਾਦਾ ਉਸ ਸੁਨਿਆਰੇ ਨੂੰ, ਸ਼ਰਾਫ ਨੂੰ ਜਿਹੜਾ ਉਹ ਕਤਲ ਕਰਨ ਦਾ ਨਹੀਂ ਸੀ। ਪਰ ਜਦੋਂ ਉਹਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਆਪਣੀ ਗਨ, ਆਪਣੀ ਬੰਦੂਕ ਕੱਢਣੀ ਚਾਹੀ, ਆਪਣਾ ਪਿਸਤੌਲ ਕੱਢਣਾ ਚਾਹਿਆ ਤਾਂ ਉਦੋਂ ਇਹਨਾਂ ਨੇ ਸਮਝ ਲਿਆ ਕਿ ਇਹ ਬੰਦਾ ਸਾਡੇ ਲਈ ਹਾਨੀਕਾਰਕ ਹੋ ਸਕਦਾ ਤੇ ਇਹਨਾਂ ਨੇ ਬੜੀ ਬੇਰਹਿਮੀ ਦੇ ਨਾਲ ਉਸ ਬੰਦੇ ਦੇ ਗੋਲੀਆਂ ਮਾਰਤੀਆਂ, ਉਹਦਾ ਕਤਲ ਕਰ ਦਿੱਤਾ। ਇਸ ਤੋਂ ਵੀ ਇੱਕ ਇਸ ਘਟਨਾ ਦਾ ਦਰਦਨਾਕ ਪਹਿਲੂ ਇਹ ਹੈ ਕਿ ਜਿਸ ਉਹ ਬੰਦਾ ਖੁਦ ਪਰਮਿੰਦਰ ਵਿੱਕੀ ਜਿਹੜੇ ਨੇ ਉਹ ਉੱਠ ਕੇ ਆਉਂਦੇ ਨੇ, ਗੇਟ ਤੱਕ ਆਉਂਦੇ ਨੇ ਗੋਲੀਆਂ ਵੱਜਣ ਦੇ ਬਾਵਜੂਦ, ਪਰ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਐਂਬੂਲੈਂਸ ਲੈ ਕੇ ਜਾਣ ਵਾਲੀ ਜਿਹੜੀ ਉਹਨਾਂ ਨੂੰ ਹਸਪਤਾਲ ਜਾਣ ਵਾਲੀ ਸੀ ਉਹਦਾ ਸੁਣਦਿਆਂ ਵੀ ਤੇਲ ਮੁੱਕ ਗਿਆ ਤੇ ਉਹ ਬੰਦੇ ਨੂੰ ਸਮੇਂ ਸਿਰ ਡਾਕਟਰੀ ਇਲਾਜ ਜਿਹੜਾ ਉਹ ਨਹੀਂ ਮਿਲ ਸਕਿਆ ਤੇ ਇਸ ਵਾਰਦਾਤ ਦੇ ਵਿੱਚ ਉਹਦੀ ਜਾਨ ਜਿਹੜੀ ਆ ਉਹ ਚਲੀ ਗਈ। ਹੁਣ ਇਹਦੇ ਵਿੱਚ ਅਹਿਮ ਪਹਿਲੂ ਨੋਟ ਕਰਨ ਵਾਲਾ ਇਹ ਹੈ ਕਿ ਇਹਨਾਂ ਨੇ ਗੂਗਲ ਤੇ ਸਰਚ ਕੀਤਾ। ਦੂਜੀ ਗੱਲ ਇਹ ਹੈ ਕਿ ਵਾਰਦਾਤ ਜਦੋਂ ਇਹ ਕਰਕੇ ਜਾਂਦੇ ਆ ਤੇ ਵਾਰਦਾਤ ਕਰਨ ਤੋਂ ਬਾਅਦ ਬਿਹਾਰ ਦੇ ਇੱਕ ਵਿਧਾਇਕ ਦਾ ਨਾਂ ਆਉਂਦਾ ਵਾ ਜਿਹਦੇ ਘਰ ਪਨਾਹ ਲੈਂਦੇ ਆ ਇਹ, ਤੇ ਪੁਲਿਸ ਹੁਣ ਇਸ ਐਂਗਲ ਤੋਂ ਹੀ ਜਾਂਚ ਕਰ ਰਹੀ ਹੈ ਕਿ ਕਿਹੜੇ ਵਿਧਾਇਕ ਦੇ ਘਰ ਇਹਨਾਂ ਨੇ ਪਨਾਹ ਲਈ, ਕਿੱਥੇ ਰੁਕੇ, ਕੀ ਇਹਨਾਂ ਨੇ ਕੀਤਾ। ਹੁਣ ਸਭ ਤੋਂ ਵੱਡਾ ਸਵਾਲ ਤੇ ਵੀ ਇੱਥੇ ਉੱਠ ਸਕਦਾ ਕਿ ਜੇਕਰ ਪਹਿਲੀ ਗੱਲ ਤਾਂ ਪੁਲਿਸ ਦਾ ਕੰਮ ਜਿਹੜਾ ਉਹ ਇਸ ਮਸਲੇ ਦੇ ਵਿੱਚ ਆਲਾ ਦਰਜੇ ਦਾ, ਪਰ ਇਸ ਤੋਂ ਵੀ ਜਿਹੜੀ ਵੱਡੀ ਗੱਲ ਉਹ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਐਸੀ ਹੋਣੀ ਚਾਹੀਦੀ ਹੈ ਕਿ ਲੋਕ ਵੈਬ ਸੀਰੀਜ਼ਾਂ ਦੇਖ ਕੇ, ਜਿਵੇਂ ਹੁਣ ਉਹ ਲੁਧਿਆਣੇ ਵਾਲੀ ਜਿਹੜੀ ਲੁੱਟ ਹੋਈ ਹੈ 8.5 ਕਰੋੜ ਵਾਲੀ, ਹਾਲਾਂਕਿ ਪੁਲਿਸ ਨੇ ਉਹ ਵੀ ਬੰਦੇ ਫੜ ਲਏ ਆ ਔਰ ਉਹ ਬੀਬੀ ਫਰੂਟੀ ਦੇ ਚੱਕਰ ਦੇ ਵਿੱਚ ਹੀ
8.5 ਕਰੋੜ ਦੀ ਲੁੱਟ ਕਰਕੇ ਵੀ ਜੇ ਬੰਦਾ 20 ਰੁਪਈਆਂ ਦੀ ਫਰੂਟੀ ਦੇ ਚੱਕਰ ਦੇ ਵਿੱਚ ਆ ਸਕਦਾ ਤਾਂ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡਾ ਕੁ ਮਾਸਟਰਮਾਈਂਡ ਹੋਊਗਾ। ਉਸ ਤੋਂ ਬਾਅਦ ਤੁਸੀਂ ਮੋਗੇ ਦੀ ਲੁੱਟ ਦੇਖ ਲਓ, ਇੱਥੇ ਵੀ ਬੰਦਾ ਮਾਰਿਆ ਗਿਆ ਵਾ, ਇੱਥੇ ਵੀ ਲੁੱਟ ਹੋਈ ਹੈ, ਸ਼ਰੇਆਮ ਦਿਨ ਦਿਹਾੜੇ ਹੋਈ ਹੈ। ਉਸ ਲੁੱਟ ਦਾ ਜਿਹੜਾ ਆਈਡੀਆ ਸੀਗਾ ਉਹ ਵੈਬ ਸੀਰੀਜ਼ ਤੋਂ ਲਿਆ ਗਿਆ, ਇੱਥੇ ਲੁੱਟ ਕੀਤੀ ਗਈ ਗੂਗਲ ਤੇ ਸਰਚ ਕਰਕੇ। ਇਹਦਾ ਮਤਲਬ ਇਹ ਹੈ ਕਿ ਜਿਹੜੇ ਹੁਣ ਇਹ ਲੋਕ ਨੇ, ਲੁਟੇਰੇ ਨੇ, ਚੋਰ ਨੇ, ਡਕੈਤੀਆਂ ਮਾਰਨ ਵਾਲੇ ਲੋਕ ਨੇ, ਇਹ ਅੱਜ ਕੱਲ੍ਹ ਇੰਟਰਨੈਟ ਉੱਤੇ ਜਿਹੜਾ ਉਹ ਕਾਫੀ ਮਿਹਨਤ ਕਰਦੇ ਆ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ। ਹੁਣ ਵੀ ਵੈਸੇ ਵੀ ਤੁਸੀਂ ਆਮ ਹੀ ਖਬਰਾਂ ਪੜ੍ਹਦੇ ਹੋ ਕਿ ਫਲਾਂ ਗੈਂਗਸਟਰ ਨੇ ਬਾਹਰੋਂ ਕਾਲ ਕੀਤੀ, ਉਹਨੇ ਨੈੱਟ ਤੇ ਸਰਚ ਕੀਤਾ, ਜਾਂ ਉਹਨੇ ਸਿਗਨਲ ਥਰੂ ਐਪ ਦੇ ਥਰੂ ਜਿਹੜੀ ਹੈ ਗੱਲਬਾਤ ਹੋਈ। ਜਦ ਤੁਸੀਂ ਸਿੱਧੂ ਮੂਸੇਵਾਲੇ ਕਤਲकांड ਦੇ ਤਫਤੀਸ਼ ਪੜ੍ਹੋਗੇ, ਜਿਹੜੀ ਕਿ ਕਈ ਪੰਨਿਆਂ ਦੀ ਹੈ, ਤਫਤੀਸ਼ ਦੇ ਦਰਮਿਆਨ ਤੁਹਾਨੂੰ ਇਹ ਚੀਜ਼ ਸਾਹਮਣੇ ਆਊਗੀ ਕਿ ਅੱਜ ਕੱਲ੍ਹ ਤਕਨੀਕ ਜਿਹੜੀ ਆ ਉਹ ਕ੍ਰਾਈਮ ਕਰਨ ਦੇ ਵਿੱਚ ਕਿੰਨੀ ਕੁ ਸਹਾਈ ਸਿੱਧ ਹੁੰਦੀ ਹੈ। ਪਰ ਦੂਜੇ ਪਾਸੇ ਜਿਹੜੀ ਪੁਲਿਸ ਆ ਉਹ ਵੀ ਇਸ ਤਕਨੀਕ ਦਾ ਸਹਾਰਾ ਲੈ ਕੇ ਇਹਨਾਂ ਲੋਕਾਂ ਨੂੰ ਫੜਦੀ ਹੈ। ਅਤੇ ਲੁਧਿਆਣੇ ਵਾਲੀ ਲੁੱਟ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਕਿ ਉਹਦੇ ਵਿੱਚ ਇੰਸਟਾਗ੍ਰਾਮ 'ਤੇ ਸਟੋਰੀਆਂ ਤੱਕ ਪਾਈਆਂ ਗਈਆਂ। ਪਰ ਆਪਾਂ ਮੋਗਾ ਲੁੱਟ 'ਤੇ ਹੀ ਆਉਣਾ ਦੁਬਾਰਾ, ਫਿਰ ਇਸ 'ਤੇ ਗੱਲਬਾਤ ਕਰਦੇ ਹਾਂ ਕਿ ਇਹ ਵਿਧਾਇਕ ਕੌਣ ਹੈ ਜਿਹਦੇ ਘਰ ਪਨਾਹ ਲੈਣ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਬਿਹਾਰ ਦੇ ਇੱਕ ਵਿਧਾਇਕ ਦੇ ਘਰ ਦਾ ਨਾਂ ਆਉਂਦਾ ਵਾ ਜਿੱਥੇ ਇਹ ਪਨਾਹ ਲੈਣ ਦੇ ਲਈ ਰੁਕੇ ਨੇ, ਅਤੇ ਉਸ ਤੋਂ ਬਾਅਦ ਇਹ ਬੰਦੇ ਉਹਦੇ ਸੰਪਰਕ ਦੇ ਵਿੱਚ ਕਿਵੇਂ ਆਏ। ਕਿਤੇ ਉਹੀ ਬੰਦਾ ਤਾਂ ਨਹੀਂ ਜਿਹੜਾ ਇੱਕ ਪਟਨਾ ਦੇ ਵਿੱਚ ਜਦੋਂ ਰਾਜਵੀਰ ਸਿੰਘ ਆ ਜਿਹੜਾ ਉਹ ਬਾਹੂਬਲੀ ਦੇ ਨਾਲ ਕੰਮ ਕਰਦਾ ਸੀਗਾ, ਅਤੇ ਇਸ ਬਾਹੂਬਲੀ ਦੇ ਨਾਲ ਕੰਮ ਕਰਨ ਤੋਂ ਬਾਅਦ ਹੀ ਉਹਦੀ ਜਿਹੜੀ ਮੁਲਾਕਾਤ ਹੁੰਦੀ ਹੈ ਬਿਊੜ ਜੇਲ੍ਹ ਦੇ ਵਿੱਚ ਇੱਕ ਹੋਰ ਮੁਲਜ਼ਮ ਦੇ ਨਾਲ, ਕਿਤੇ ਉਹਦੇ ਗਾਂ ਕਨੈਕਸ਼ਨ ਦੇ ਵਿੱਚੋਂ ਆ ਗਿਆ। ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਕੀ ਪੰਜਾਬ ਇੱਕ ਸੌਫਟ ਟਾਰਗੇਟ ਬਣ ਚੁੱਕਿਆ ਵਾ ਕਿ ਬੰਦੇ ਆਉਂਦੇ ਆ। ਤੁਸੀਂ ਦੇਖੋ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ ਰੇਕੀ ਜਿਹੜੀ ਆ ਉਹ ਕੋਈ ਹੋਰ ਕਰਦਾ, ਉਹਦੀ ਇਨਫੋਰਮੇਸ਼ਨ ਕੋਈ ਹੋਰ ਸ਼ੇਅਰ ਕਰਦਾ, ਉਹ ਬੰਦੇ ਬਾਅਦ ਦੇ ਵਿੱਚ ਕਤਲ ਕਰਕੇ ਭੱਜ ਜਾਂਦੇ ਨੇ ਸਿੱਧੂ ਮੂਸੇਵਾਲੇ ਦਾ, ਅਤੇ ਬਾਹਰਲੇ ਸਟੇਟਾਂ ਦੇ ਵਿੱਚ ਜਾ ਕੇ ਫੜੇ ਜਾਂਦੇ ਨੇ। ਇਸ ਤਰ੍ਹਾਂ ਜਦੋਂ ਉਹਦੇ ਇਸੇ ਮਸਲੇ ਦੇ ਵਿੱਚ ਜਦੋਂ ਟੀਨੂ ਭੱਜਦਾ ਵਾ, ਉਹ ਵੀ ਰਾਜਸਥਾਨ ਤੋਂ ਫੜਿਆ ਜਾਂਦਾ। ਉਹ ਤਾਂ ਦਿੱਲੀ ਪੁਲਿਸ ਦੇ ਕੋਲੇ ਜਿਹੜੀਆਂ ਇਨਪੁਟਸ ਨੇ ਉਹ ਬੜੀਆਂ ਕਮਾਲ ਦੀਆਂ ਨੇ, ਔਰ ਦਿੱਲੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬੜਾ ਹਾਈਟੈਕ ਕੰਮ ਕੀਤਾ ਵਾ, ਕਿਉਂਕਿ ਸਾਰੇ ਜਿੰਨੇ ਗੈਂਗਸਟਰ ਜਿੰਨੇ ਸ਼ੂਟਰ ਸੀਗੇ ਉਹ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਜਿਹੜੇ ਆਪਰੇਟ ਕਰਦੇ ਨੇ, ਧਾਲੀਵਾਲ ਸਾਹਿਬ ਜਿਹੜੇ ਚਲਾਉਂਦੇ ਨੇ, ਉਹਨਾਂ ਦੀ ਮਦਦ ਦੇ ਨਾਲ ਹੀ ਫੜਿਆ ਗਿਆ ਵਾ ਸਾਰਾ। ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੁੰਦਾ ਨਾ ਕਿ ਇੰਟਰਨੈਟ ਤੋਂ ਵੀ ਅੱਗੇ ਕਿ ਪੰਜਾਬ ਇੱਕ ਸੌਫਟ ਟਾਰਗੇਟ ਬਣ ਚੁੱਕਿਆ ਵਾ ਇਹਨਾਂ ਲੋਕਾਂ ਵਾਸਤੇ ਕਿ ਪਲੈਨਿੰਗ ਕਰੋ, ਪਲੈਨਿੰਗ ਨੂੰ ਇੰਪਲੀਮੈਂਟ ਕਰੋ, ਅਤੇ ਇੰਪਲੀਮੈਂਟ ਕਰਕੇ ਵਾਰਦਾਤ ਕਰਕੇ ਨਿਕਲ ਜਾਓ। ਸੋ ਜਾਂਚ ਇਹ ਕਰਨੀ ਬਣਦੀ ਹੈ ਕਿ ਜਿਹੜੇ ਵਿਧਾਇਕ ਦਾ ਨਾਂ ਆਉਂਦਾ ਵਾ ਉਹ ਵਿਧਾਇਕ ਕਿਹੜੀ ਪਾਰਟੀ ਦਾ, ਰੂਲਿੰਗ ਪਾਰਟੀ ਦਾ, ਸਾਬਕਾ ਕੌਣ ਆ। ਅਤੇ ਉਸ ਤੋਂ ਬਾਅਦ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਪੰਜਾਬ ਪੁਲਿਸ ਨੂੰ ਇਸ ਐਂਗਲ ਤੋਂ ਵੀ ਕੰਮ ਕਰਨਾ ਜਿਹੜਾ ਜ਼ਰੂਰ ਚਾਹੀਦਾ ਹੈ ਕਿ ਪੰਜਾਬ ਇੱਕ ਸੌਫਟ ਟਾਰਗੇਟ ਕਿਉਂ ਬਣਦਾ ਜਾ ਰਿਹਾ ਵਾ ਇਹੋ ਜਿਹੀਆਂ ਵਾਰਦਾਤਾਂ ਲਈ। ਲੰਘੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਵੱਡੀਆਂ ਵਾਰਦਾਤਾਂ ਹੋਈਆਂ ਉਹਦੇ 'ਤੇ ਇੱਕ ਪੰਜਾਬੀ ਰੇਡੀਓ USA 'ਤੇ ਬਾਅਦ ਤਫਸੀਲ ਇੱਕ ਰਿਪੋਰਟ ਪਈ ਹੈ, ਜਿਹਦੇ ਵਿੱਚ ਪਿਛਲੇ 3 ਹਫ਼ਤਿਆਂ ਦੇ ਵਿੱਚ ਜੋ ਵਾਰਦਾਤਾਂ ਹੋਈਆਂ ਜਿਹੜੀਆਂ ਸਿੱਧੇ ਤੇ ਅਸਿੱਧੇ ਤੌਰ 'ਤੇ ਲਾਅ ਐਂਡ ਆਰਡਰ ਨਾਲ ਜੁੜਦੀਆਂ ਵਾ। ਲੁਧਿਆਣਾ ਲੁੱਟ, ਲੁਧਿਆਣਾ ਦੇ ਵਿੱਚ ਪੁਲਿਸ ਪਾਰਟੀ ਦੀ ਫਾਇਰਿੰਗ। ਅੰਮ੍ਰਿਤਸਰ ਲੁੱਟ, ਅੰਮ੍ਰਿਤਸਰ ਦੇ ਵਿੱਚ 2 ਲੁੱਟਾਂ ਹੋਈਆਂ ਵਾ, ਇੱਕ 10 ਲੱਖ ਦੀ, ਇੱਕ 1 ਲੱਖ ਦੀ। ਇਸ ਤਰ੍ਹਾਂ ਮੋਗੇ ਦੇ ਵਿੱਚ ਸੁਨਿਆਰੇ ਦਾ ਕਤਲ ਅਤੇ ਉਹਦੀ ਦੁਕਾਨ ਦੀ ਲੁੱਟ। ਇਹ ਸਾਰੀਆਂ ਘਟਨਾਵਾਂ 2 ਹਫ਼ਤਿਆਂ ਦੇ ਵਿੱਚ 3 ਹਫ਼ਤਿਆਂ ਦੇ ਵਿੱਚ ਵਿਦਨ 20 ਡੇਜ਼ 20 ਦਿਨਾਂ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਵਾ। ਸੋ ਹੁਣ ਮੋਗਾ ਲੁੱਟ ਦੇ ਮਾਮਲੇ ਦੇ ਵਿੱਚ ਜਿਹੜੀ ਕਿ ਜਿਸ ਲੁੱਟ ਨੇ ਇਹ ਸੋਚਣ 'ਤੇ ਮਜਬੂਰ ਕਰਤਾ ਸੀਗਾ ਕਿ ਪੰਜਾਬ ਦੇ ਵਿੱਚ ਕਾਰੋਬਾਰ ਕਰਨਾ ਕਿੰਨਾ ਔਖਾ ਵਾ, ਔਰ ਇਹ ਕਾਰੋਬਾਰ ਜੇਕਰ ਤੁਹਾਡਾ ਐਸਟੈਬਲਿਸ਼ ਹੈ, ਜੇਕਰ ਤੁਹਾਡੀ ਇਸ ਕਾਰੋਬਾਰ ਦੇ ਵਿੱਚ ਤੂਤੀ ਬੋਲਦੀ ਹੈ, ਤਾਂ ਤੁਸੀਂ ਨੈੱਟ ਦੇ ਥਰੂ ਕਿਸੇ ਗੈਰ ਸਮਾਜੀ ਅਨਸਰ ਦੇ ਅੱਖ ਦੇ ਇਸ਼ਾਰੇ 'ਤੇ ਵੀ ਆ ਸਕਦੇ। ਪਰ ਪੰਜਾਬ ਪੁਲਿਸ ਨੇ ਇਸ ਮਸਲੇ ਦੇ ਵਿੱਚ ਅਤੇ ਲੁਧਿਆਣਾ ਲੁੱਟ ਦੇ ਮਸਲੇ ਦੇ ਵਿੱਚ ਦੋਨਾਂ ਮਾਮਲਿਆਂ ਦੇ ਵਿੱਚ ਹੀ ਬੜੀ ਫੁਰਤੀ ਦੇ ਨਾਲ ਕੰਮ ਕੀਤਾ ਔਰ ਦੋਸ਼ੀ ਫੜੇ ਨੇ। ਇਸ ਮਸਲੇ ਦੇ ਵਿੱਚ ਵੀ 5 ਜਾਣੇ ਫੜ ਲਏ ਗਏ ਨੇ, ਪਰ ਫਿਰ ਵੀ ਜਿਹੜਾ ਪੰਜਾਬ ਦੇ ਵਿੱਚ ਕਾਰੋਬਾਰੀ ਹੈ, ਕੋਈ ਭਾਵੇਂ ਆਮ ਬਸ਼ਿੰਦਾ, ਭਾਵੇਂ ਕੋਈ ਕਰੋੜਾਂ ਦਾ ਕਾਰੋਬਾਰ ਕਰਦਾ, ਉਹ ਹੱਕਦਾਰ ਹੈ ਕਿ ਉਹ ਨਿਡਰ ਹੋ ਕੇ, ਉਹ ਨਿਰਭੈ ਹੋ ਕੇ ਇੱਥੇ ਰਹਿ ਸਕੇ, ਉਹਨੂੰ ਕੋਈ ਡਰ ਨਾ ਹੋਵੇ। ਪਰ ਲੋੜ ਹੈ ਉਸ ਵਿਧਾਇਕ ਦੇ ਘਰ ਤੱਕ ਪਹੁੰਚਣ ਦੀ ਜਿਹੜਾ ਵਿਧਾਇਕ ਇਹਨਾਂ ਦਾ ਸ਼ੈਲਟਰ ਸੈਂਟਰ ਵਜੋਂ ਕੰਮ ਕਰਦਾ ਸੀ। ਉਹ ਕੌਣ ਹੈ ਇਹ ਜ਼ਰੂਰ ਐਕਸਪੋਜ਼ ਹੋਣਾ ਚਾਹੀਦਾ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।